ਤੇ ਹੁਣ ਜੀ ਅਸੀਂ ਗੱਲਬਾਤ ਕਰਾਂਗੇ ਭਾਈ ਦਲਜੀਤ ਸਿੰਘ ਬਿੱਟੂ ਜੀ ਦੇ ਸਪਤਨੀ ਬੀਬੀ ਅੰਮ੍ਰਿਤ ਕੌਰ ਹੋਣਾ ਦੇ ਨਾਲ, ਤੇ ਉਹਨਾਂ ਤੋਂ ਬਾਅਦ ਫਿਰ ਜੀ ਤੁਹਾਡੀਆਂ ਜਿਹੜੀਆਂ ਕਾਲਾਂ ਜ਼ਰੂਰ ਲਾਵਾਂਗੇ। ਤੇ ਬੀਬੀ ਅੰਮ੍ਰਿਤ ਕੌਰ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ ਜੀ ਕੀ ਜੀ। ਫਤਿਹ। ਜੀ ਅੰਮ੍ਰਿਤ ਕੌਰ ਜੀ, ਤੁਸੀਂ ਮੇਰੇ ਖਿਆਲ ਦੇ ਵਿੱਚ ਤੁਸੀਂ ਵੀ ਨਾਲ ਹੀ ਸੰਤਾਪ ਭੋਗ ਰਹੇ ਆ ਸਿੱਖ ਕੌਮ ਦਾ, ਕਿ ਭਾਈ ਸਾਹਿਬ ਨੇ ਬਹੁਤ ਸਾਰਾ ਆਪਣਾ ਜਿਹੜਾ ਜ਼ਿੰਦਗੀ ਦਾ ਹਿੱਸਾ ਆ ਉਹ ਜੇਲ੍ਹਾਂ ਦੇ ਵਿੱਚ ਹੀ ਗੁਜ਼ਾਰਿਆ ਆ। ਤੇ ਹੁਣ ਵੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਦੇਖੋ, 2 ਵਾਰੀ ਇਹ ਪਹਿਲਾਂ ਤਾਂ 2 ਸਾਲ ਕੱਟ ਕੇ ਆਏ ਆ, ਹੁਣ ਵੀ ਤੁਹਾਡੇ ਵਿਆਹ ਤੋਂ ਬਾਅਦ, ਤੇ ਹੁਣ ਫਿਰ ਉਹਨਾਂ ਨੂੰ ਇਹਨਾਂ ਨੇ ਬਿਨਾਂ ਵਜ੍ਹਾ ਦੇ ਚੱਕਿਆ ਆ। ਤੇ ਜੀ ਜੀ, ਇਹਦੇ ਬਾਰੇ ਦੱਸੋ ਕਿ ਹੁਣ ਕੀ ਗੱਲ ਹੋਈ ਸੀਗੀ ਜਿਹੜਾ ਉਹਨਾਂ ਨੇ ਹੁਣ ਇਹਨਾਂ ਨੂੰ ਲੈ ਕੇ ਆਇਆ। ਦੇਖੋ ਭੈਣ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਤੋਂ ਹੀ ਜਿਨ੍ਹਾਂ ਜਿਨ੍ਹਾਂ ਨੂੰ ਵੀ ਥੋੜਾ ਥੋੜਾ ਵਿਗਿਆਨ ਹੈਗਾ ਉਹਨਾਂ ਨੂੰ ਪੁੱਛਣਾ ਮੰਗਦੀ ਹਾਂ ਵੀ ਦੇਖੋ, ਆਹ ਲੋਕਤੰਤਰ ਦੀ ਸਰਕਾਰ ਆ ਜੀ, ਤੇ ਸਾਡੇ ਘਰ ਪੁਲਿਸ ਆਉਂਦੀ ਆ ਸਿਵਲ ਕੱਪੜਿਆਂ 'ਚ, ਉਹਨਾਂ ਕੋਲ ਕੋਈ ਸਰਚ ਵਾਰੰਟ ਨਹੀਂ ਹੈਗੇ। ਜੀ, ਇੱਕ ਨੇ ਸੁਪਰੀਮ ਕੋਰਟ ਦੇ DK ਬਾਸੂ ਦੀ ਪੱਛਮੀ ਬੰਗਾਲ ਦਾ ਕੇਸ ਆ 1977 ਦਾ, ਜੀ, ਤੇ ਸੁਪਰੀਮ ਕੋਰਟ ਨੇ ਇਹ ਬਕਾਇਦਾ ਹਦਾਇਤਾਂ ਕੀਤੀਆਂ ਹੋਈਆਂ ਵੀ ਜਦੋਂ ਵੀ ਤੁਸੀਂ ਕਿਸੇ ਦੇ ਘਰ ਜਾਂਦੇ ਆ, ਰੇਡ ਮਾਰਦੇ ਆ ਜਾਂ ਕੁਛ ਵੀ ਆ, ਕਿਸੇ ਨੂੰ ਅਰੈਸਟ ਕਰਨ ਜਾਂਦੇ ਆ, ਤੁਹਾਡੇ ਤੇ ਬਕਾਇਦਾ ਫਿੱਟੀਆਂ ਲੱਗੀਆਂ ਹੋਣੀਆਂ ਚਾਹੀਦੀਆਂ, ਜੀ, ਤੁਹਾਡੇ ਕੋਲ ID ਪ੍ਰੂਫ ਚਾਹੀਦੇ ਆ, ਆਪਣੇ ਸਰਚ ਵਾਰੰਟ ਚਾਹੀਦੇ ਆ, ਜੀ, ਤੇ ਤੁਹਾਡੇ ਕੋਲ ਆਰਡਰ ਚਾਹੀਦੇ ਆ। ਜੀ, ਜਦੋਂ ਬਿਲਕੁਲ, ਵੀ ਸਾਡੇ ਘਰ ਪੁਲਿਸ ਆਉਂਦੀ ਆ, ਅਸੀਂ ਉਹਨਾਂ ਨੂੰ ਪੁੱਛਦੇ ਆ ਵੀ ਜੀ ਤੁਸੀਂ ਕੀ ਕੇਸ ਆ, ਕਿਵੇਂ ਆਏ ਹੋ, ਉਹ ਸਾਨੂੰ ਇਹੋ ਜਵਾਬ ਦਿੰਦੇ ਆ ਵੀ ਸਾਨੂੰ ਉੱਪਰੋਂ ਆਰਡਰ ਆ। ਜੀ, ਜੀ, ਇਹ ਦੇਖੋ ਜੀ, ਲੋਕਤੰਤਰ ਦੀ ਸਰਕਾਰ ਆ। ਮੈਂ ਪੁੱਛਣਾ ਚਾਹੁੰਦੀ ਵੀ ਉਹ ਉੱਪਰ ਕਿਹੜੀ ਪਾਵਰ ਬੈਠੀ ਆ ਜਿਹਨੇ ਸੁਪਰੀਮ ਕੋਰਟ ਦੀਆਂ ਵੀ ਧੱਜੀਆਂ ਪਾਤੀਆਂ ਨੇ, ਜਿਹਨੂੰ ਕਿਸੇ ਕਾਨੂੰਨ ਦੀ ਕੋਈ ਪਰਵਾਹ ਨਹੀਂ ਹੈਗੀ। ਜੀ, ਜੀ, ਲੋਕਤੰਤਰ ਇਹਨਾਂ ਲਈ ਆਪਣੇ ਲਈ ਆ, ਪਰ ਆਮ ਲੋਕਾਂ ਦਾ ਜੀਵਨ ਹੈ ਜਿਹੜਾ, ਉਹਨਾਂ ਲਈ ਕੋਈ ਲੋਕਤੰਤਰ ਨਹੀਂਗਾ। ਪਰ ਸਾਨੂੰ ਤਾਂ ਹਜੇ ਤੱਕ ਇਹ ਸਾਰੀ ਹਰ ਇੱਕ ਨੂੰ ਇਹ ਕਿਹਾ ਜਾਂਦਾ ਵੀ ਲੋਕਤੰਤਰ ਦੀ ਸਰਕਾਰ ਆ, ਤੁਸੀਂ ਮੇਨ ਸਟਰੀਮ 'ਚ ਆਵੋ, ਇਲੈਕਸ਼ਨ ਲੜੋ। ਜੇ ਅਸੀਂ ਮੇਨ ਸਟਰੀਮ 'ਚ ਆਏ ਆ, ਪੂਰੀ ਤਰ੍ਹਾਂ ਨਿਭ ਰਹੇ ਆ, ਸਾਰਾ ਕੁਝ ਫੋਲੋ ਕਰਦੇ ਆ, ਫਿਰ ਸਾਡੇ ਤੇ ਵਾਰ-ਵਾਰ ਝੂਠੇ ਕੇਸ ਕਿਉਂ ਪਾਏ ਜਾਂਦੇ ਆ? ਸਿਰ ਭੈਣ ਜੀ, ਸਾਡੇ ਤੇ ਦੋਸ਼ ਲੱਗ ਰਿਹਾ ਕਿ ਅਸੀਂ ਅਮਨ ਕਾਨੂੰਨ ਭੰਗ ਕਰਦੇ ਆ। ਜੀ, ਜੇ ਬਿਲਕੁਲ ਤੁਸੀਂ ਜੇ ਚੁੱਪ ਆ ਤੇ ਤਾਂ ਵੀ ਇਹਨਾਂ ਦਾ ਅਮਨ ਕਾਨੂੰਨ ਹੈ ਜਿਹੜਾ ਉਹ ਭੰਗ ਹੋ ਰਿਹਾ ਆ। ਜੇ ਤੁਸੀਂ ਆਰਾਮ ਦੇ ਨਾਲ ਆਪਣੇ ਘਰ ਵਿੱਚ ਬੈਠੇ ਆ, ਨਹੀਂ ਵੀ ਬਾਹਰ ਨਿਕਲਦੇ, ਇਹ ਤਾਂ ਵੀ ਕਹਿੰਦੇ ਆ ਕਿ ਤੁਹਾਡੇ ਕੋਲ ਅਸਲਾ ਨਿਕਲਿਆ ਆ, ਤੁਸੀਂ ਕਾਨੂੰਨ ਭੰਗ ਕਰ ਰਹੇ ਆ। ਜੀ, ਹਾਂਜੀ, ਤੁਸੀਂ ਦੱਸੋ ਅਸੀਂ ਕਿਹੜੇ ਹਿਸਾਬ ਨਾਲ ਅਮਨ ਕਾਨੂੰਨ ਭੰਗ ਕਰਦੇ ਆ? ਕਿ ਦੱਸੋ, ਦਲਜੀਤ ਸਿੰਘ ਬਿੱਟੂ ਮਈ ਦੇ ਵਿੱਚ ਬਾਹਰ ਆਏ ਨੇ, ਅਪ੍ਰੈਲ 'ਚ ਬਾਹਰ ਆਏ ਨੇ, ਅਪ੍ਰੈਲ 'ਚ ਬਾਹਰ ਆਏ ਨੇ, ਸਤੰਬਰ 'ਚ ਉਹਨਾਂ ਨੂੰ ਫੇਰ ਅਰੈਸਟ ਕਰ ਲਿਆ ਗਿਆ। 6 ਮਹੀਨਿਆਂ ਦੇ ਵਿੱਚ ਉਹਨਾਂ ਨੇ ਕਿੱਥੇ ਭਾਸ਼ਣ ਦਿੱਤੇ ਨੇ, ਕਿੱਥੇ ਉਹਨਾਂ ਤੋਂ ਭਾਸ਼ਣ ਤੋਂ ਭੜਕਾੜ 'ਚ ਆ ਕੇ ਗੋਲੀ ਚੱਲੀ ਆ, ਡਾਂਗਾ ਚੱਲੀਆਂ ਨੇ, ਕਿਹੜਾ ਅਮਨ ਕਾਨੂੰਨ ਭੰਗ ਹੋਇਆ? ਜੀ, ਤੇ ਦੇਖੋ ਸਾਡੇ ਜੀ, ਹਾਂਜੀ, ਜੀ, ਜੀ, ਚਲੋ, ਦੇਖੋ ਸਾਡੇ ਮਨ 'ਚ ਕਈ ਸਵਾਲ ਉੱਠਦੇ ਆ ਵੀ ਅਸੀਂ ਵੀ ਇਸ ਦੇਸ਼ ਦਾ ਹਿੱਸਾ ਆ ਕਿ ਨਹੀਂ। ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ ਆਪਣੇ ਰਾਜ ਦੇ ਨਿਆਰੇਪਣ ਦੀ ਗੱਲ ਕਰਨਾ, ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨਾ ਸਾਡਾ ਹੱਕ ਆ। ਜੀ, ਜੀ, ਬਿਲਕੁਲ, ਹਾਂਜੀ, ਜੇ ਅਸੀਂ ਆਪਣੇ ਹੱਕ ਲਈ ਬੋਲਦੇ ਵੀ ਆ ਤਾਂ ਸਾਨੂੰ ਕਹਿੰਦੇ ਕਿ ਅਮਨ ਕਾਨੂੰਨ ਭੰਗ ਕਰਦੇ ਆ। ਦੂਜਾ ਦੋਸ਼ ਸਾਡੇ ਤੇ ਲਾਇਆ ਜਾਂਦਾ ਕਿ ਇਹਨਾਂ ਨੂੰ ਬਾਹਰੋਂ ਪੈਸਾ ਆਉਂਦਾ। ਭਾਈ ਸਾਹਿਬ, ਭਾਈ ਦਲਜੀਤ ਸਿੰਘ ਬਿੱਟੂ 2009 ਤੋਂ 2012 ਤੱਕ, ਅਪ੍ਰੈਲ 2012 ਤੱਕ ਜੇਲ੍ਹ 'ਚ ਰਹੇ ਨੇ। ਸਾਡੇ ਤੇ ਜਿਹੜੀ ਹੁਣ FIR ਦਰਜ ਹੋਈ ਆ ਉਹ ਇਹ ਆ ਕਿ 2011 ਤੋਂ ਲੱਗ ਕੇ ਇਹਨਾਂ ਨੂੰ ਪੌਣੇ 2 ਕਰੋੜ ਰੁਪਈਆ ਆਇਆ। ਜੀ, ਪਹਿਲੀ ਗੱਲ ਤੇ ਉਸ ਟਾਈਮ ਤੋਂ ਜੇਲ੍ਹ 'ਚ ਸੀਗੇ। ਜੀ, ਜੀ, ਉਹ ਪੈਸਾ ਕਿਹਦੇ ਕੋਲ ਆਇਆ, ਕਿਵੇਂ ਆਇਆ? ਦੂਸਰੀ ਗੱਲ ਕਿ ਜੇ ਪੌਣੇ 2 ਸਾਲ ਹੋ ਗਏ ਆ ਪੈਸਾ ਆਉਂਦੇ ਨੂੰ, ਉਦੋਂ ਦੀ ਸਰਕਾਰ ਚੁੱਪ ਕਿਉਂ ਸੀ? ਜੀ, ਜੀ, ਬਿਲਕੁਲ, ਕੀ ਰੀਜ਼ਨ ਆ ਵੀ ਮਜਬੂਰਨ ਉਹਨਾਂ ਨੂੰ ਅੱਜ ਇਹ ਸਟੈਪ ਕਿਉਂ ਚੱਕਣਾ ਪਿਆ? ਜੀ, ਕਿਉਂਕਿ ਸਾਡੀ ਆਪਣੀ ਸਰਕਾਰ ਆ ਨਾ, ਸਿੱਖਾਂ ਦੀ ਆਪਣੀ ਸਰਕਾਰ ਆ ਇਸ ਵੇਲੇ ਪੰਜਾਬ ਦੇ ਵਿੱਚ, ਤੇ ਇਹਦੇ ਤੋਂ ਇਹੀ ਆਸ ਕੀਤੀ ਜਾ ਸਕਦੀ ਆ ਕਿ ਜਿਹੜੀ ਅਮਨ ਕਾਨੂੰਨ ਆ ਦੇ ਵਿੱਚ ਸਿੱਖ ਰਹਿੰਦੇ ਆ ਤੇ ਉਹਨਾਂ ਨੂੰ ਅਰੈਸਟ ਕਰੋ, ਉਹਨਾਂ ਤੇ ਜਿਹੜੇ ਆ ਗਲਤ ਕੇਸ ਪਾਵੋ। ਇਹੀ ਸਾਡੀ ਸਰਕਾਰ ਦਾ ਕੰਮ ਰਹਿ ਗਿਆ ਜੀ। ਦੇਖੋ ਭੈਣ ਜੀ, 6 ਮਹੀਨੇ ਪਹਿਲਾਂ ਸੀ ਭਾਈ ਸਾਹਿਬ ਬਾਹਰ ਵੀ ਜਾਂਦੇ ਸੀ, ਕੋਈ ਪ੍ਰੋਗਰਾਮ ਵੀ ਹੁੰਦੇ ਸੀ, ਕੁਛ ਨਾ ਕੁਛ ਹੈ ਨਾ। ਪਰ ਇਹਨਾਂ ਨੇ 2.5 ਸਾਲ 3 ਸਾਲ ਪਹਿਲਾਂ ਵੀ ਸਾਡੇ ਤੇ ਆਹੀ ਕੇਸ ਲਾਇਆ ਜਿਹੜਾ ਜੀ ਸ਼ਿੰਗਾਰ ਕਾਂਡ ਦੇ ਜਿਹੜੇ ਗਵਾਹ ਨੇ ਉਹਨਾਂ ਨੂੰ ਧਮਕੀਆਂ ਦਿੰਦੇ ਨੇ। ਜੀ, ਜੀ, ਹੁਣ ਫੇਰ ਅਖਬਾਰਾਂ ਦੇ ਵਿੱਚ, ਹੁਣ ਸਾਨੂੰ ਨੀ ਪਤਾ, ਅਖਬਾਰਾਂ ਦੇ ਵਿੱਚ ਫੇਰ ਇਹੀ ਖਬਰਾਂ ਆ ਰਹੀਆਂ ਨੇ ਵੀ ਇਹਨਾਂ ਤੇ ਇਹ ਕੇਸ ਦਰਜ ਹੋਇਆ। ਉਹਨਾਂ ਦੀਆਂ ਤਾਂ ਗਵਾਹੀਆਂ ਵੀ ਹੋ ਚੁੱਕੀਆਂ। ਜੀ, ਜੀ, ਉਹ ਜਿਹੜੇ ਗਵਾਹ ਨੇ ਉਹਨਾਂ ਦੀਆਂ ਗਵਾਹੀਆਂ ਹੋ ਚੁੱਕੀਆਂ ਨੇ, ਉਹਨਾਂ ਨੂੰ ਤਾਂ ਧਮਕੀਆਂ ਦੇਣ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ। ਜੀ, ਬਿਲਕੁਲ, ਹਾਂਜੀ, ਦੂਸਰਾ ਐਕਟ ਸਾਡੇ ਜੀ, ਜੀ,
ਇੱਕ ਐਕਟ ਭੈਣ ਜੀ ਸਾਡੇ ਤੇ ਆਰਮਸ ਐਕਟ ਲਾਇਆ। ਦੇਖੋ ਸਾਡੇ ਘਰ ਦੀ ਤਲਾਸ਼ੀ ਹੁੰਦੀ ਆ, ਪੱਤਾ ਪੱਤਾ ਛਾਣਿਆ, 22 ਬੰਦਿਆਂ ਨੇ ਲਗਾਤਾਰ 5 ਘੰਟੇ ਸਾਡੇ ਘਰ ਦੀ ਤਲਾਸ਼ੀ ਲਈ ਆ। ਜੀ ਇੱਕ ਇੱਕ ਡਰਾ ਨੂੰ, ਇੱਕ ਇੱਕ ਪੇਪਰ ਨੂੰ ਪੜਿਆ ਗਿਆ, ਇੱਕ ਇੱਕ ਡਰਾ ਖੋਲ ਕੇ ਕਿ ਨਹੀਂ ਇੱਕ 5 ਵਾਰੀ ਰਿਪੀਟ ਹੋਇਆ। ਉਹ ਜੇ ਕਮਰੇ 'ਚ 5 ਬੰਦੇ ਸੀ, ਉਹ 5 ਬੰਦਿਆਂ ਨੇ ਇੱਕ ਇੱਕ ਡਰਾ ਦੀ ਤਲਾਸ਼ੀ ਲਿੱਤੀ ਆ। ਜੀ ਜਿਹੜੀਆਂ ਮੇਰੀਆਂ ਪਰਸਨਲ, ਸਾਡੇ ਵਿਆਹ ਨੂੰ 7 ਸਾਲ ਹੋ ਗਿਆ ਜੀ। ਜੀ 4 ਸਾਲ ਭਾਈ ਸਾਹਿਬ ਨੇ ਜੇਲ੍ਹ 'ਚ ਗੁਜ਼ਾਰਿਆ, 3 ਸਾਲ ਬਾਹਰ ਗਏ ਨੇ। ਜੀ ਜੇਲ੍ਹ ਦੇ ਵਿੱਚ ਕਮਿਊਨੀਕੇਸ਼ਨ ਦਾ ਸਾਧਨ ਚਿੱਠੀਆਂ ਨੇ ਸਿਰਫ, ਜੀ ਜੀ ਜਿਹੜੀਆਂ ਜੇਲ੍ਹ ਦੌਰਾਨ ਮੇਰੇ ਘਰ ਵਾਲੇ ਨੇ ਮੈਨੂੰ ਚਿੱਠੀਆਂ ਭੇਜੀਆਂ। ਜੀ ਮੈਂ ਉਹਨਾਂ ਨੂੰ ਦੱਸਿਆ ਵੀ ਇਹ ਮੇਰੀਆਂ ਪਰਸਨਲ ਲੈਟਰਸ ਆ, ਜੀ ਪਰ ਉਹ 2 ਪੁਲਿਸ ਅਫਸਰਾਂ ਨੇ ਬੈਠ ਕੇ ਮੇਰੇ ਸਾਹਮਣੇ ਬਾਰੋ ਵਾਰੀ ਪੂਰੀਆਂ ਦੀਆਂ ਪੂਰੀਆਂ A to Z ਪੜ੍ਹੀਆਂ ਗਈਆਂ ਨੇ। ਅੱਛਾ ਜੀ ਜੀ ਦੱਸੋ ਇਹ ਕਿਹੜਾ ਲੋਕਤੰਤਰ ਆ ਵੀ ਸਾਡਾ ਕੁਝ ਵੀ ਪਰਸਨਲ ਨਹੀਂ ਰਹਿ ਗਿਆ। ਜੀ ਸਾਡੇ ਬਿਲਕੁਲ ਘਰੋਂ ਜਿਹੜਾ ਪਬਲਿਸ਼ਡ ਮਟੀਰੀਅਲ ਆ, ਜੀ ਬੁੱਕਸ ਚੱਕੀਆਂ ਜਾਂਦੀਆਂ ਨੇ, ਕਿਤਾਬਾਂ ਚੱਕੀਆਂ ਜਾਂਦੀਆਂ ਨੇ, ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਭੜਕਾਊ ਲਿਟਰੇਚਰ ਆ, ਜਦੋਂ ਕਿ ਉਹਨਾਂ ਦੇ ਮੈਗਜ਼ੀਨ ਚੱਕੇ ਗਏ ਉਹਦੇ ਕਦੇ ਕਿਸੇ ਸੰਪਾਦਕ ਤੇ ਕੇਸ ਨਹੀਂ ਦਰਜ ਹੋਇਆ। ਜੇ ਉਹਦੇ ਵਿੱਚ ਭੜਕਾਊ ਲਿਟਰੇਚਰ ਆ, ਤੁਸੀਂ ਮੈਗਜ਼ੀਨ ਨੂੰ ਬੰਦ ਕਰਾਓ। ਹੁਣ ਤੁਸੀਂ ਦੱਸੋ ਵੀ ਸਾਡਾ ਜਿਹੜਾ ਪੜ੍ਹਨ ਦਾ ਅਧਿਕਾਰ ਆ ਉਹ ਵੀ ਖੋਹ ਲਿਆ ਜਾਊਗਾ। ਜੀ ਅਸੀਂ ਆਪਣੀ ਮਰਜ਼ੀ ਨਾਲ ਕੋਈ ਕਿਤਾਬ ਨਹੀਂ ਪੜ੍ਹ ਸਕਦੇ। ਜੀ 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 ਬਿਲਕੁਲ ਇਹ ਜਿਹੜਾ ਗਲਤੀ ਹੈ ਸਰਾਸਰ ਤੁਹਾਡੇ ਨਾਲ ਜਿਹੜੀ ਇਹ ਜ਼ਿਆਦਤੀ ਹੋ ਰਹੀ ਆ। ਤੇ ਪਤਾ ਨਹੀਂ ਇਹ ਗਵਰਨਮੈਂਟ ਆ ਜਿਹੜੀ ਇਹ ਕੀ ਕਰਨਾ ਚਾਹੁੰਦੀ ਆ ਤੇ ਕਿਉਂ ਬਾਰ-ਬਾਰ ਇਹ ਸ਼ਾਂਤੀ ਨਾਲ ਰਹਿ ਲੈ ਲੋਕਾਂ ਨੂੰ ਵੀ ਤੰਗ ਕਰਦੀ ਆ, ਜਿਹੜੀ ਤੁਸੀਂ ਲੋਕਤੰਤਰ ਦੀ ਗੱਲ ਕੀਤੀ ਆ। ਤੇ ਨਾਲ ਹੀ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਹੈਗੇ ਆ ਮੱਕੜ ਸਾਹਿਬ, ਅਵਤਾਰ ਸਿੰਘ ਮੱਕੜ, ਤੇ ਉਹਨਾਂ ਦਾ ਵੀ ਬਿਆਨ ਹਾਂਜੀ ਆਇਆ, ਕਹਿੰਦੇ ਤਾਂ ਹੀ ਫੜਿਆ ਹੋਣਾ ਆ, ਕੁਛ ਤਾਂ ਇਹਨਾਂ ਦੇ ਕੋਲੋਂ ਗਲਤ ਚੀਜ਼ ਨਿਕਲੀ ਹੋਣੀ ਆ, ਕੁਛ ਨਾ ਕੁਛ ਤਾਂ ਹੋਇਆ ਹੋਊਗਾ। ਨਹੀਂ ਨਹੀਂ, ਤੁਸੀਂ ਦੇਖੋ ਸਾਡੇ ਘਰੋਂ ਪੁਲਿਸ ਗਈ ਆ, ਉਹ ਜੀ ਇੱਕ ਵੀ ਚੀਜ਼ ਦੱਸ ਦੇਣ ਵੀ ਇਹਨਾਂ ਦੇ ਘਰੋਂ ਫੜੀ ਗਈ ਆ। ਜੀ ਆਰਮਸ ਐਕਟ ਪਾਇਆ ਉਹਨਾਂ ਨੇ, 4 ਘੰਟੇ ਪਿੱਛੋਂ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ। ਆਰਮਸ ਦਾ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ ਜੇ ਤੁਹਾਡੇ ਘਰੋਂ ਲੱਭਦਾ ਤੁਸੀਂ ਜਦੇ ਪਾ ਦਿਓ। ਜੀ ਇਹਨਾਂ ਨੇ ਉਹ ਸਾਡੇ ਤੇ ਧਾਰਾ ਲਾਈ ਆ, ਪਰ ਉੱਥੇ ਕੁਛ ਨਹੀਂ ਦਿਖਾਇਆ ਵੀ ਅਸੀਂ ਕੀ ਰਿਕਵਰੀ ਕੀਤੀ ਆ। ਜੀ ਜੀ ਅੱਛਾ, ਕੋਈ ਉਹਨਾਂ ਦੇ ਕੋਲ ਫੋਟੋਗ੍ਰਾਫ ਨਹੀਂ, ਕੋਈ ਵੀਡੀਓ ਨਹੀਂ ਬਣਾਈ ਜਿਹੜਾ ਸ਼ੋਅ ਕਰਦੇ ਆ ਕੋਰਟ ਦੇ ਵਿੱਚ ਜਾ ਕੇ ਕਿ ਆਹ ਕੁਛ ਨਿਕਲਿਆ ਤੁਹਾਡੇ ਘਰੋਂ? ਨਹੀਂ, ਉਹਨਾਂ ਨੇ ਵੀਡੀਓ ਬਣਾਈ ਹੈ ਭੈਣ ਜੀ, ਪਰ ਵੀਡੀਓ ਉਹਨਾਂ ਨੇ ਬਣਾਈ ਆ। ਉਹ ਜੀ ਆਪਣੀ ਜੇਬ ਚੋਂ ਕੱਢ ਕੇ ਪਿਸਤੌਲ ਫੜਾ ਦੇਣ ਜੀ ਤੁਹਾਨੂੰ, ਜੀ ਉਹਨਾਂ ਨੇ ਜੀ ਜੇਬ ਚੋਂ ਕੱਢਦਿਆਂ ਦੀ ਵੀਡੀਓ ਨਹੀਂ ਬਣਾਉਣੀ, ਉਹਨਾਂ ਨੇ ਤੁਹਾਨੂੰ ਫੜਾਉਂਦਿਆਂ ਦੀ ਵੀਡੀਓ ਬਣਾਉਣੀ ਆ। ਰੱਖਿਆ ਜੀ, ਠੀਕ ਹੈ ਜੀ, ਠੀਕ ਆ ਜੀ ਵੀਡੀਓ ਅਸੀਂ ਨਹੀਂ ਬਣਾਈ, ਵੀਡੀਓਗ੍ਰਾਫੀ ਉਹਨਾਂ ਨੇ ਕੀਤੀ ਆ। ਜੀ। ਤੇ ਇਹ ਤਾਂ ਜੀ ਬਿਲਕੁਲ ਸਰਾਸਰ ਜ਼ਿਆਦਤੀ ਹੈਗੀ ਆ। ਜਿਨ੍ਹਾਂ ਨੂੰ ਵੀ ਫੜਿਆ, ਭਾਈ ਸਾਹਿਬ ਨੂੰ, ਕੁਲਵੀਰ ਸਿੰਘ ਜੀ ਬੜਾ ਪਿੰਡ ਨੂੰ ਤੇ ਭਾਈ ਦਲਜੀਤ ਸਿੰਘ ਬਿੱਟੂ ਨੂੰ ਫੜ ਕੇ ਲੈ ਕੇ ਗਏ ਆ, ਬਾਰ-ਬਾਰ ਉਹ ਬਿਨਾਂ ਵਜ੍ਹਾ ਦੇ ਫੜ ਕੇ ਲੈ ਕੇ ਜਾਂਦੇ ਆ। ਤੇ ਜੀ ਅਸੀਂ ਬੜੀ ਜਿਹੜਾ ਬਾਹਰਲਾ ਸਿੱਖ ਜਗਤ ਹੈਗਾ ਬਿਲਕੁਲ ਤੁਹਾਡੇ ਨਾਲ ਆ, ਬਿਲਕੁਲ ਉਹ ਤੁਹਾਡੇ ਕਹਿੰਦੇ ਹੁੰਦੇ ਆ ਦੁੱਖਾਂ ਦੇ ਨਾਲ ਸਾਂਝੀ ਆ, ਪਰ ਜਿਹੜੀ ਇਹ ਗੌਰਮੈਂਟ ਦੀ ਜ਼ਿਆਦਤੀ ਆ ਤੇ ਉੱਥੇ ਅਸੀਂ ਜਿਹੜਾ ਆ ਅਸੀਂ ਜ਼ਰੂਰ ਸਾਡੇ ਬਾਹਰ ਰਹਿੰਦੇ ਸਿੱਖਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਤੁਸੀਂ ਜਦੋਂ ਵੀ ਆਉਂਦੇ ਆ ਪੰਜਾਬ ਤੋਂ, ਕੋਈ ਵੀ ਸੰਤਰੀ ਮੰਤਰੀ ਕੋਈ ਵੀ ਆਉਂਦਾ ਆ, ਜਾਂ ਮੱਕੜ ਸਾਹਿਬ ਆਉਂਦੇ ਆ, ਜਾਂ ਕੋਈ ਸ਼੍ਰੋਮਣੀ ਅਕਾਲੀ ਦਲ ਦਾ ਬੰਦਾ ਆਉਂਦਾ ਆ, ਤੇ ਜ਼ਰੂਰ ਸਾਰਿਆਂ ਨੂੰ ਪੁੱਛਿਆ ਜਾਵੇ ਕਿ ਕੈਸਾ ਲੋਕਤੰਤਰ ਆ ਪੰਜਾਬ ਦੇ ਵਿੱਚ, ਕਿ ਆਮ ਲੋਕਾਂ ਦਾ ਜਿਹੜਾ ਜੀਵਨ ਆ ਉਹਨੂੰ ਖਰਾਬ ਕੀਤਾ ਜਾ ਰਿਹਾ। ਤੇ ਤੁਸੀਂ ਆਪਣੇ ਬਾਹਰ ਰਹਿੰਦੇ ਸਿੱਖਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ? ਦੇਖੋ ਭੈਣ ਜੀ, ਇਹ ਪੰਜਾਬ ਦੇ ਵਿੱਚ ਇੱਕ ਸਾਡਾ ਦਰਦ ਨਹੀਂ ਹੈਗਾ, ਇਹ ਇੰਡੀਆ ਦੇ ਵਿੱਚ ਹਰ ਉਸ ਸਿੱਖ ਦਾ ਦਰਦ ਆ ਜਿਹੜਾ ਸਿੱਖੀ ਤੇ ਪਹਿਰਾ ਦਿੰਦਾ ਆ। ਜੀ ਜੀ ਇੱਥੇ ਜਿਹੜਾ ਵੀ ਕੋਈ ਅਸੀਂ ਹੁਣ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਤੇ ਪਹਿਰਾ ਦਿੰਦੇ ਆ। ਸਾਡਾ ਸਭ ਤੋਂ ਵੱਡਾ ਦੋਸ਼ ਇਹੀ ਆ, ਜੇ ਤੁਸੀਂ ਇੰਡੀਆ ਦੇ ਵਿੱਚ ਰਹਿਣਾ ਆ, ਸਿੱਖੀ ਪਾਠ ਬਾਣੀ ਪੜ੍ਹਨੀ ਆ, ਬਾਣੀ ਤੇ ਚੱਲਣਾ ਆ, ਤਾਂ ਉਹਨੂੰ ਇਹੀ ਕੁਛ ਭੋਗਣਾ ਪਊਗਾ ਜੋ ਅਸੀਂ ਅੱਜ ਭੋਗ ਰਹੇ ਆ। ਜੀ ਜੀ ਸੋ ਇਹ ਸਾਡਾ ਕੱਲਿਆਂ ਦਾ ਦਰਦ ਨਹੀਂ ਹੈਗਾ, ਇਹ ਸਾਰੀ ਸਿੱਖ ਕੌਮ ਦਾ ਦਰਦ ਆ। ਇਹ ਸਾਡੀ ਕੱਲਿਆਂ ਦੀ ਲੜਾਈ ਵੀ ਨਹੀਂ ਹੈਗੀ, ਇਹਦੇ ਲਈ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ, ਲਾਮਬੰਦ ਹੋਣਾ ਚਾਹੀਦਾ ਆ। ਤੁਹਾਡੀਆਂ ਸਰਕਾਰਾਂ ਨੇ, ਤੁਸੀਂ ਅਮਰੀਕਾ ਦੀ ਸਰਕਾਰ ਨੂੰ, ਕੈਨੇਡਾ ਦੀ ਸਰਕਾਰ ਨੂੰ ਕਹੋ ਕਿ ਇੰਡੀਅਨ ਸਰਕਾਰ ਤੇ ਪ੍ਰੈਸ਼ਰ ਪਾਉਣ, ਉਹਨਾਂ ਨੂੰ ਪੁੱਛਣ ਕਿ ਕੀ ਰੀਜ਼ਨ ਆ ਵੀ ਤੁਸੀਂ ਸਾਨੂੰ ਹੁਣ ਬੋਲਣ ਦਾ ਵੀ ਹੱਕ ਨਹੀਂ ਹੈਗਾ। ਜੀ ਬਿਲਕੁਲ, ਤੁਸੀਂ ਬੋਲਣ ਦਾ ਕਿਹਾ ਆ, ਉਹਨਾਂ ਨੇ ਤਾਂ ਬਿਨਾਂ ਬੋਲਿਆ ਹੀ ਉਹਨਾਂ ਨੂੰ ਚੱਕ ਲਿਆ ਆ। ਤੇ ਤੁਹਾਡੇ ਸਾਹਮਣੇ ਹੀ ਹੋਇਆ, ਤੁਹਾਡੇ ਅੱਖਾਂ ਦੇ ਸਾਹਮਣੇ ਹੀ ਹੋਇਆ ਆ ਕਿ ਉਹ ਬੋਲਤੀ ਤਾਂ ਉਹਨੇ ਬਿਲਕੁਲ ਬੰਦ ਕੀਤੀ ਹੈ ਕਿ ਆਪਣੀ ਸਰਕਾਰ ਆ। ਤੇ ਜੀ ਅੰਮ੍ਰਿਤ ਕੌਰ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਆਏ ਆ
ਤੇ ਹੁਣ ਅਸੀਂ ਜਿਹੜਾ ਕਹਿੰਦੇ ਹੁੰਦੇ ਆ ਕੁਛ ਨਾ ਕੁਛ ਜਿਹੜੇ ਬਾਹਰਲੇ ਸਿੱਖ ਆ ਇਹਨਾਂ ਨੂੰ ਸੋਚ ਕੇ ਕੁਛ ਨਾ ਕੁਛ ਤਾਂ ਕਰਨਾ ਪਊਗਾ ਕਿ ਇਹ ਸਿੱਖਾਂ 'ਤੇ ਇੰਨੀਆਂ ਜੀ ਬਿਲਕੁਲ। ਜ਼ਿਆਦਤੀਆਂ ਕਿਉਂ ਹੋ ਰਹੀਆਂ ਆ, ਬਿਨਾਂ ਵਜ੍ਹਾ ਦੇ ਕਿਉਂ ਤੰਗ ਕੀਤਾ ਜਾ ਰਿਹਾ ਹੈ। ਹਾਂਜੀ ਹਾਂ। ਤੇ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਕੀ ਜੀ ਕੀ ਫਤਿਹ ਫਤਿਹ। ਜੀ।